ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਨ ਸਭਨਾ ਨੋ ਕਰਦਾਨ। ਸਾਧ ਸੰਗਤ ਜੀ, 14 ਜਨਵਰੀ ਦਿਨ ਐਤਵਾਰ, ਮਾਘ ਦੀ ਸੰਗਰਾਂਦ, ਮਾਘੀ ਦਾ ਦਿਹਾੜਾ, ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ ਵਿਖੇ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਰੱਖਿਆ ਗਿਆ। ਮੇਰੀ ਸਾਰੀ ਸੰਗਤ ਨੂੰ ਬੇਨਤੀ, ਇਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ 40 ਸਿੰਘਾਂ ਨੇ ਜੋ ਬਿਦਾਵਾ ਲਿਖ ਕੇ ਦਿੱਤਾ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਇਹ ਬਿਦਾਵੇ ਨੂੰ ਮਹਾਰਾਜ ਜੀਆਂ ਨੇ ਪਾੜਿਆ। ਆਓ ਆਪਣੇ ਆਪਣੇ ਬਿਦਾਵੇ ਪੜਵਾਉਣ ਦਾ ਦੇਣੇ, ਉਸ ਦਿਨ ਟੁੱਟੀਆਂ ਨੂੰ ਗੰਢਵਾਉਣ ਦਾ ਦੇਣੇ। ਜਿਹੜਾ ਤੁਹਾਡਾ ਕੋਈ ਕਾਰਜ ਨਹੀਂ ਨਾ ਚੱਲਦਾ, ਉਸ ਦਿਨ ਆ ਕੇ ਤੁਸੀਂ ਗੁਰੂ ਪਿਤਾ ਦੇ ਚਰਨਾਂ ਵਿੱਚ ਅਰਦਾਸ ਕਰੋ, ਸਾਰੇ ਰੁਕੇ ਕਾਰਜ ਬਾਪੂ ਜੀ ਨੇ ਚਲਾਉਣੇ ਨੇ। ਮਾਘੀ ਦੀ ਸੰਗਰਾਂਦ ਆਪਾਂ ਸਾਰਿਆਂ ਨੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਜੋ ਆ ਕੇ ਮਨਾਉਣੀ ਹੈ। ਦਾਸ ਵੀ ਵਿਸ਼ੇਸ਼ ਕਰਕੇ ਉਸ ਦਿਨ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀ ਭਰੇਗਾ। ਭੁੱਲਿਓ ਨਾ, ਕੋਈ ਬਹਾਨੇਬਾਜ਼ੀ ਨਹੀਂ, ਕੋਈ ਠੰਡ ਦੀ ਗੱਲ ਨਹੀਂ ਕਿ ਠੰਡ ਬੜੀ। ਜੇ ਠੰਡ ਮਹਿਸੂਸ ਹੋਵੇ, ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰ ਲਿਆ ਕਰੋ, ਸਾਰੀ ਠੰਡ ਦੂਰ ਹੋ ਜਾਏਗੀ। ਮੇਰੀ ਬੇਨਤੀ ਹੈ ਪਿਆਰਿਓ, ਆਪ ਵੀ ਆਇਓ, 10 20 ਨੂੰ ਹੋਰ ਪ੍ਰੇਰਨਾ ਕਰਕੇ ਲਿਆਇਓ। ਮਾਘੀ ਦੀ ਸੰਗਰਾਂਦ ਜੋ ਆਪਣੇ ਆਪਣੇ ਅਸੀਂ ਬੰਧਨ ਕਟਵਾਉਣੇ, ਕਿਸੇ ਨੂੰ ਗਰੀਬੀ ਦਾ ਬੰਧਨ ਹੈ, ਕਿਸੇ ਨੂੰ ਵਿਕਾਰਾਂ ਦਾ ਬੰਧਨ ਹੈ, ਕਿਸੇ ਨੂੰ ਆਲਸ ਦਾ ਬੰਧਨ ਹੈ, ਕਿਸੇ ਦਾ ਕਾਰੋਬਾਰ ਨਹੀਂ ਚੱਲਦਾ, ਕਿਸੇ ਦੇ ਸੰਜੋਗ ਨਹੀਂ ਖੁੱਲ੍ਹਦੇ। ਜਿੰਨੇ ਵੀ ਸਾਡੇ ਭਾਵੇਂ ਦੁਨਿਆਵੀ ਤੇ ਭਾਵੇਂ ਅਧਿਆਤਮਕਤਾਈ ਦੇ ਬੰਧਨ ਨੇ, ਸਾਰੇ ਬੰਧਨਾਂ ਨੂੰ ਆ ਕੇ ਕਟਵਾਓ। ਸਾਰੇ ਆ ਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਾਜ਼ਰੀਆਂ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਭਰੋ। ਇਸ ਸਮਾਗਮ 'ਤੇ ਆਉਣ ਦੇ ਲਈ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਚੱਲਣਗੀਆਂ, ਜਿਹੜੀਆਂ ਰਾਮ ਤੀਰਥ ਰੋਡ ਤੁਹਾਨੂੰ ਲੈ ਆਉਣਗੀਆਂ ਔਰ ਸਮਾਪਤੀ ਤੋਂ ਬਾਅਦ ਉੱਥੇ ਛੱਡ ਵੀ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ 'ਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੁੰਬਈ ਦੀਆਂ ਸੰਗਤਾਂ ਖਾਸ ਕਰਕੇ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਸ਼ੇਅਰ ਕਰਨ। ਤਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ 17 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ 16 ਔਰ 17 ਜਨਵਰੀ ਨੂੰ ਗੁਰਦੁਆਰਾ ਧੰਨ ਪੋਠੋਹਾਰ ਨਗਰ ਸਾਂਤਾ ਕਰੂਜ਼ ਵੈਸਟ ਮੁੰਬਈ ਵਿਖੇ 2 ਰੋਜ਼ਾ ਦਾਸਾਂ ਵੱਲੋਂ ਸਮਾਗਮ ਰੱਖਿਆ ਗਿਆ। 16 ਤਰੀਕ ਰਾਤ ਨੂੰ ਤਕਰੀਬਨ 8:30 ਤੋਂ 10:30 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। 17 ਤਰੀਕ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ। ਸਵੇਰੇ 11:45 ਤੋਂ 12 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਔਰ ਵਿਸ਼ੇਸ਼ ਬੇਨਤੀ ਧਿਆਨ ਨਾਲ ਸੁਣਿਓ, 17 ਤਰੀਕ ਨੂੰ ਰਾਤੀ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ, ਪਹਿਲੀ ਵਾਰੀ ਦਾਸਾਂ ਵੱਲੋਂ ਮੁੰਬਈ ਵਿਖੇ। ਜਿੰਨੇ ਵੀ ਰੋਜ਼ ਪਰਿਵਾਰਕ ਮੈਂਬਰ ਤੁਸੀਂ ਸੁਣਦੇ ਹੋ, ਮੁੰਬਈ ਦੀਆਂ ਸੰਗਤਾਂ ਜਾਂ ਜਿੰਨੇ ਵੀ ਨੇੜੇ ਦੇ ਇਲਾਕੇ ਨੇ, ਜੋ ਤੁਸੀਂ ਪਿਆਰ ਦੇ ਵਿੱਚ ਰੋਜ਼ ਕੀਰਤਨ ਸੁਣਦੇ ਹੋ, ਪਰਿਵਾਰਕ ਮੈਂਬਰ ਹੋ, ਇਹ ਮੇਰੀ ਬੇਨਤੀ ਪਿਆਰਿਓ, ਪਹਿਲੀ ਵਾਰੀ ਰਹਿਣ ਸਬਾਈ ਸਮਾਗਮ ਅਸੀਂ ਰੱਖਿਆ ਮੁੰਬਈ ਵਿਖੇ। ਵਹੀਰਾਂ ਘੱਤ ਕੇ ਸਾਰੇ ਰੁਝੇਵਿਆਂ ਦਾ ਤਿਆਗ ਕਰਕੇ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਸਭ ਨੂੰ ਪਤਾ, ਰਹਿਣ ਸਬਾਈ ਮਤਲਬ ਫਾਸਟ ਟਰੈਕ ਕੰਮ। ਜਿਵੇਂ ਅਸੀਂ ਕੋਈ ਵੀਜ਼ਾ ਅਪਲਾਈ ਕਰਦੇ, ਇੱਕ ਹੁੰਦਾ ਨੋਰਮਲ ਪ੍ਰੋਸੈਸ, ਇੱਕ ਹੁੰਦਾ ਫਾਸਟ ਟਰੈਕ। ਫਾਸਟ ਟਰੈਕ ਦੇ ਵਿੱਚ ਕੰਮ ਛੇਤੀ ਹੋ ਜਾਂਦਾ। ਔਰ ਰਹਿਣ ਸਬਾਈਆਂ ਦਾ ਸਭ ਨੂੰ ਪਤਾ ਹੈ, ਇੱਕ ਰਾਤ ਦੇ ਬਦਲੇ ਕਿਵੇਂ ਬਾਬਾ ਦੀਪ ਸਿੰਘ ਜੀ ਸਾਡੇ ਰੁਕੇ ਹੋਏ ਕੰਮ ਚਲਾਉਂਦੇ ਨੇ। ਇੱਕ ਰਾਤ ਦੇ ਬਦਲੇ ਕਿੰਨੀਆਂ ਦੁੱਖਾਂ ਦੀਆਂ ਸਾਡੀਆਂ ਰਾਤਾਂ ਕੱਟ ਦਿੰਦੇ ਨੇ। ਇੱਕ ਰਾਤ ਜਾਗਣ ਦੇ ਪਿੱਛੇ ਕਿੰਨੇ ਕਾਰਜ ਸਾਡੇ ਸਵਾਰਦੇ ਨੇ ਬਾਬਾ ਦੀਪ ਸਿੰਘ ਜੀ। ਇਹ ਸਾਰੇ ਪਰਿਵਾਰਕ ਮੈਂਬਰਾਂ ਨੂੰ ਭਲੀ ਭਾਂਤ ਪਤਾ ਹੈ। ਬਾਬਾ ਆਨੰਦ ਸਿੰਘ ਸਾਹਿਬ ਦਾ ਵੀ ਬਚਨ ਹੈ, ਕਹਿੰਦੇ ਤੂੰ ਇੱਕ ਰਾਤ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਨੇ ਤੇਰੀਆਂ ਕਿੰਨੀਆਂ ਕੁ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਆਓ ਪਿਆਰਿਓ, ਆਪਣੇ ਦੁੱਖਾਂ ਦੀਆਂ ਰਾਤਾਂ ਨੂੰ ਕਟਵਾਉਣ ਵਾਸਤੇ, ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣ ਵਾਸਤੇ, ਰੁਕੇ ਹੋਏ ਕੰਮਾਂ ਨੂੰ ਚਲਵਾਉਣ ਵਾਸਤੇ ਆਓ ਰਹਿਣ ਸਬਾਈ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਵਹੀਰਾਂ ਘੱਤ ਕੇ ਪਹੁੰਚੋ। 9 ਵਜੇ ਤੋਂ 17 ਤਰੀਕ 17 ਜਨਵਰੀ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਮਾਗਮ ਹੋਣਗੇ। ਅਗਲੇ ਦਿਨ ਬੇਸ਼ੱਕ ਬੱਚਿਆਂ ਦੀ ਸਕੂਲ ਦੀ ਛੁੱਟੀ ਨਾ ਵੀ ਹੋਵੇ ਨਾ, ਛੁੱਟੀ ਕਰਵਾ ਲੋਗੇ, ਕੋਈ ਫਰਕ ਨਹੀਂ ਪੈਣਾ। ਉੱਦਾਂ ਸਾਡੇ ਘਰਾਂ 'ਚ ਕੋਈ
रुझेवां आ जाए, विआह शादी का कारज आ जाए, 5-5 दिन असीं बच्चों को स्कूल नहीं भेजते। मैं नहीं कहता बच्चे पढ़न ना, वध तो वध पढ़ाइयाँ करन, पर जे गुरु निमित्त तुसीं एक छुट्टी भी बच्चों को करवा लोगे तो पढ़ाई विच भी गुरु साहब बरकत पाउणगे, वाधा पाउणगे। कोई बहानेबाजी नहीं करनी। सारियां संगतां ने तकरीबन 8 बजे के करीब गुरुद्वारा साहब पहुँच जाना, चौंकड़े मार के बह जाना। लंगर प्रसाद छकण तो बाद 9 तो 3 बजे तक आपां सारी रात रैण सबाई कीर्तन करांगे, नाल गुरु गोबिंद सिंह साहब सच्चे पातशाह जी नूं जी आयां कवांगे। ये सारा प्रोग्राम साडे यूट्यूब चैनल भाई अमनदीप सिंह जी ऑफिशियल चैनल के उत्ते लाइव दिखाया जाएगा। ਵੱਧ ਤੋਂ ਵੱਧ ਇਹ ਸਮਾਗਮ ਸ਼ੇਅਰ ਵੀ ਕਰ ਦਿਓ, ਔਰ ਇਸ ਸਮਾਗਮ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਜੋ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ, ਇਸ ਨੰਬਰ ਤੇ ਆਪ ਜੀ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਸਾਰੇ ਪਿਆਰ ਨਾਲ ਲੱਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ। आज गुरु रामदास साहिब सच्चे पातशाह जी का, बाबा दीप सिंह साहिब जी का संगत रूपी परिवार बड़ौदा वारशिया सिंधी कॉलोनी में एकत्रित हुआ और हो रहा है। बेअंत परिवारक मेंबर इस स्थान पे जुड़े हैं और बेअंत परिवारक मेंबर हमारे YouTube चैनल भाई अमनदीप सिंह जी ऑफिशियल चैनल के माध्यम से देशों विदेशों प्रदेशों में जुड़े हैं, जुड़ रहे हैं। सबसे पहले दोनों हाथ जोड़ के सारी संगत, सारे परिवारक मेंबरों के चरणों पे सिर झुका के मैं मत्था टेक रहा हूँ। मेरा टेका हुआ मत्था करो प्रमाण। सभी बोलो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो न जी, धन बाबा दीप सिंह जी। यूट्यूब का लिंक जो संगत जी आप तक पहुंच चुका है, जो लाइव जुड़े हो, आगे से आगे ये लिंक शेयर करो और जिसको भी लिंक भेजो उसको बोलो 10-10, 15-15 शरीरों को आगे लिंक वो सेंड करे। आओ जो रोजाना 3 से 4 दोपहर को या रात को 10 से 11 पीटीसी सिमरन के माध्यम से अपने अपने घरों में जुड़ते हो, उनको पता है मैं रोज यही विनती करता हूँ, भावना बनाओ गुरु ग्रंथ साहिब जी के रूप में हाजर नाजर गुरु रामदास जी चमकड़ा लगा के बैठे हैं। आखो धन गुरु रामदास जी, धन गुरु रामदास जी। और चरणों में कौन बैठा है, बोलो धन बाबा दीप सिंह जी। तो आओ सबसे पहले कुछ मिनट वाहिगुरु गुरु मंत्र का जाप हम सभी रल मिल के करें। उसके बाद कुछ जरूरी विनतियां मैंने आपको करनी, सदगुरु सेवा लवे। और जो इस वक्त लाइव जुड़े हैं, कई हैरान होते होंगे पंजाब में जो देख रहे कि ये वैसे तो पंजाबी बोलते आज हिंदी, इसलिए मैं हिंदी में आज ये सत्संग कर रहा हूँ, कथा व्याख्यान कर रहा हूँ, क्योंकि यहाँ पे सिंधी संगत जुड़ रही है। सिंधी और सिंधी संगत गुरमुखी कम समझती है, और मेरे गुरु नानक साहिब का मिशन है जिधर भी मेरा गुरु गया उनको उनकी ही भाषा में समझाया। गुरु ग्रंथ साहिब जी की बाणी पढ़ो, गुरमुखी में भी गुरबाणी लिखी, हिंदी भाषा में भी लिखी, ब्रज भाषा में गुरबाणी सिंधी में भी लिखी है गुरु ने। आखो धन गुरु रामदास जी, धन गुरु रामदास जी। पढ़ते हो ना, जब तू चौ सज्जन मेंढिया देई सिस उतार चौ, हम कहते हैं ना चौ वाहिगुरु, आप भी बोलो चौ वाहिगुरु, वाहिगुरु वाहिगुरु वाहिगुरु। मतलब ये सिंधी बोली में भी गुरबाणी महाराज ने दर्ज की। जिधर मेरा गुरु नानक गया उनको उनकी ही भाषा में समझाया, भाई जुड़ो जुड़ो जुड़ो, जुड़ने का वक्त है। तो गुरु कृपा करे, मैं भी आपको जोड़ने के लिए आया हूँ। गुरु मेरे से सेवा लवे, मेरी रसना पे आप गुरु रामदास बाबा दीप सिंह बैठे, जो मैं बोलूँ मैं भी कमाने का यत्न करूँ, जो आप सुनो उसकी भी कमाई करने का आप भी यत्न करो। आओ सबसे पहले कुछ मिनट वाहिगुरु गुरु मंत्र का जाप सारी संगत
रल मिल के करो और साथ साथ होके बैठ जाओ, क्योंकि बाद में जो संगत आ रही वो पीछे बैठते जाएंगे, फिर आगे डिस्टर्बेंस नहीं होगी। आओ जी, जुड़ो प्यार के साथ सारे। वाहे गुरु 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 वाहे गुरु। धन गुरु रामदास जी, धन गुरु रामदास जी, प्यार न लखन जी, धन बाबा दीप सिंह जी, धन खंडे वालिया। वाहे गुरु 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 धन गुरु रामदास जी, 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 अरे धन गुरु रामदास जी, धन गुरु रामदास जी, धन गुरु रामदास जी, जी बाबा दीप सिंह जी, 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 बाबा दीप सिंह जी। वाहे गुरु 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 वाहे गुरु
ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪਾ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਸਾਰੇ ਬੋਲੋ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਗੁਰੂ ਰਾਮਦਾਸ ਜੀ ਮੈਂ ਤੇਰਾ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। 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 ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। 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 ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧਨ ਹੈ ਗੁਰੂ ਰਾਮਦਾਸ ਜੀ। ਧਨ ਹੈ ਧਨ ਹੈ ਗੁਰੂ ਰਾਮਦਾਸ ਜੀ। ਧਨ
गुरु रामदास जी धन है, धन है, धन है गुरु रामदास जी धन है। बलिहार जावा धन है, 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 बलिहार जावा धन है। धन है, धन है, धन है बाबा दीप सिंह जी धन है, धन है, धन है बाबा दीप सिंह जी धन है। धन है, धन है, धन है बाबा दीप सिंह जी धन है, धन है, धन है बाबा दीप सिंह जी धन है। बलिहार जावा धन है, बलिहार जावा धन है, बलिहार जावा धन है, बलिहार जावा धन है। जी धन है, धन है, धन है बाबा दीप सिंह जी धन है, धन है, धन है बाबा दीप सिंह जी धन है। वाहिगुरु 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 सारे वाहिगुरु 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 सबकी आवाज आवे जी। वाहिगुरु 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 सारे बोलो सारे वाहिगुरु 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 मैंने आपकी आवाज सुननी है। वाहिगुरु संगत बोले वाहिगुरु 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 और ऊंची वाहिगुरु 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 वाहिगुरु
आप में से गुरु रामदास बोल रहे हैं, आपके अंदर से बाबा दीप सिंह बोल रहे हैं। सारी संगत लगाओ हाजरियां। थोड़ा और जोर लगाओ। वाहिगुरु 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 बोले सो निहाल सत श्री अकाल। धन गुरु रामदास जी, 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 धन गुरु रामदास जी। धन गुरु रामदास जी। बड़ी ताकत है इस नाम में, बहुत ताकत। मन के ऊपर अज्ञानता का अंधेरा छा जाता है ना कई बारी। कहते तू प्यार से गुरु रामदास जी को धन कहना शुरू कर, तेरी मन की आंखों से अज्ञानता का अंधेरा दूर हो जाएगा। कह दो धन गुरु रामदास जी, धन गुरु रामदास जी। कई बारी हम कहते ना बाणी पढ़ते हैं, हम नाम भी जपते मन नहीं लगता। कहते ये नाम दिनों दिन तुम्हारे अंदर बसता जाएगा अगर तू प्यार से बोलेगा धन गुरु रामदास जी, धन गुरु रामदास जी। कई बारी मन को कल्पना लग जाती, तड़पना दुखों में भी लग जाती है, सुखों में भी। कोई आगे बढ़े तो भी कई बारी मन कल्पता है कि ये क्यों आगे बढ़ रहा है। अगर हम पीछे रह जाएं तो भी मन कल्पता है जी, होता है ना ऐसे। कहते ये अंदर की कल्पना भी मिट जाएगी है जी अगर तू प्यार से कहेगा धन गुरु रामदास जी, धन गुरु रामदास जी। तू कहता है तेरे घर की गरीबी दूर नहीं हो रही, महाराज कहते तू गुरु को धन कहना शुरू कर दे, तेरी जितनी भी कुल्ले हैं सब कुल्लों की गरीबी हट जाएगी। आखो धन गुरु रामदास जी, धन गुरु रामदास। रिद्धियां सिद्धियां तेरे पीछे भागेंगी अगर तू प्रेम से कहना शुरू करेगा। क्या बोलो धन गुरु रामदास जी।
ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ, ਜੈ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਠਿਨ, ਜੈ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੈ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, जय सतगुर सिमरंत रिद सिद्ध नव निध पावे। उस सतगुरु का नाम क्या कहते, सोई रामदास गुर, उनका नाम है गुरु रामदास। सोई रामदास गुर बल भण मिल संगत धन धन करो, जै सतगुर लग प्रभ पाइए सो सतगुर सिमरो नरो। कहते वो सतगुरु है कोई कच्चे गुरु नहीं, वो कौन है समर्थ गुरु। समर्थ कौन? निरंकार गुरु। निरंकार कौन? सबकी झोलियां भरने वाला गुरु। वो कौन? नाम लो उनका खुद धन गुरु रामदास जी, धन गुरु रामदास जी, धन गुरु रामदास जी, धन गुरु रामदास जी। अब किसी राजे महाराजे का खजाना कहीं पे पड़ा हुए ना, एक चाबी वो अपने पास रखता है तो एक चाबी अपने खास मित्र को दे देता है, खास मित्र को या खास सेवादार को, या ऐसे बोल दो जो खजाने का खजांची है ना उसको भी एक चाबी दे के रखता है। एक चाबी अपने पास रखता है मालिक, दूसरी चाबी खजांची को भी दे देता है। भाई तुझे अथॉरिटी है इस खजाने में से इतनी रकम तू अपनी मर्जी से दे सकता है। अब खजाना है गुरु रामदास जी का, एक चाबी तो गुरु रामदास जी ने अपने पास रखी और दूसरी चाबी दे दी है धन बाबा दीप सिंह जी को। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो ने जी धन बाबा दीप सिंह जी, फिर आखो धन बाबा दीप सिंह जी। गुरु के सारे खजानों की चाबियां हैं बाबा दीप सिंह साहब के पास, सारे खजानों की चाबियां। और कोई दुनियावी राजा होवे या दुनियावी बंदा होवे ना, अपने खजांची को लिमिट देता है कि इतनी लिमिट तक तू मेरे खजाने में से दे सकता है, उसके बाद तुझे मेरी आज्ञा की जरूरत पड़ेगी। मगर बाबा दीप सिंह जी को ऐसा खजांची बनाया अपने खजाने का गुरु रामदास ने, उनको फुल छुट्टी दे दी, पूरी खुल दे दी। उनका हाथ नहीं पकड़ना गुरु रामदास जी ने, फुल अथॉरिटी दे दी। कौन सी अथॉरिटी? ओ बाबा दीप सिंह जी आप कृपा करके मेरे खजाने में से जिसकी झोली मर्जी भर दो, मैं कभी भी ये नहीं पूछूंगा कि आपने इसकी झोली क्यों भरी है। बोले सो निहाल सत श्री अकाल। बाबा दीप सिंह जी को फुल अथॉरिटी, फुल अथॉरिटी दे दी गुरु रामदास ने, फुल अथॉरिटी, जिसको जो मर्जी दे दो। यहां तक भावना वाले ये वचन सुनाते हैं, यहां तक महाराज ने कृपा की, ये वचन कर दिया दीप सिंह, जिसके ऊपर तेरी खुशी उसके ऊपर मेरी खुशी। आखो धन बाबा दीप सिंह जी, दीप सिंह जिसके ऊपर तेरी नजर उसके ऊपर मेरी नजर, और जिसका लेखा तूने पाड़ दिया उसका लेखा मैंने भी पाड़ा। और दीप सिंह एक चीज है, और जिसकी तरफ से तू अपनी नजर घुमा लेगा ना, कोई दुनिया की ताकत नहीं उसके ऊपर कोई मेरी भी नजर डलवा देवे। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो ने जी धन बाबा दीप सिंह जी, फिर आखो धन बाबा दीप सिंह जी। गुरु कृपा करे, बहुत ताकत है इन नामों में। और जब ये नाम लेने की बारी आवे गज के लिया कर ऊंची आवाज में। तो खैर आज गुरु ने कृपा की, हमें अपनी गोदी में बिठाया है। जो मैं एक दो जरूरी बेनतियां रोज कीर्तन पे करता हूं, एक बेनती आज मैं यहाँ पे करके फिर शब्द पढ़ूंगा। जो जो रोज समागम देखते हो उनको भी पता चल जाएगा। मैंने एक चीज पूछनी है, मुझे भी पता चल जाएगा कौन कौन यहाँ पे देखने वाला बैठा है समागम।
तो अभी पूछूं आपसे, बड़ौदा वाले हो, चढ़ती कला में हो? वाह वाह, सत श्री अकाल। आप सारे तकरीबन रोज देखने वाले बैठे हो, अगर नहीं देखते देखा करो। 3 से 4 दोपहर को पीटीसी सिमरन पे और रात को 10 से 11 पे पीटीसी सिमरन पे। अगर ना कुछ समझ आवे, मेरा नाम तो पता ही है आपको, भाई अमनदीप सिंह जी ऑफिशियल चैनल यूट्यूब पे, उस चैनल को सब्सक्राइब कर लेना, रोज के लिंक आप तक पहुंचते जाएंगे। तो खैर, पहली बेनती आज के दीवान की ध्यान से सुने। और आज गुरु ने जैसे भी कृपा करके हमको अपनी गोद में बिठाया, क्योंकि उसकी कृपा के बिना तो नहीं बैठा जाता भाई। उद्यम करना हमारा फर्ज है, उद्यम करो, उद्यम। मगर तेरे किए हुए उद्यम को जब तक वो भाग ना लगावे, तेरे किए हुए उद्यम, तेरी मेहनत के ऊपर वो रहमत ना करे ना, तब तक तेरा किया हुआ उद्यम भी थाए नहीं पड़ता। खोता न गुरु रामदास जी, धन्य गुरु रामदास अब कल मैंने भी उद्यम किया, प्रबंधकों ने भी उद्यम किया था, कल रात का प्रोग्राम है जी, कितना उद्यम किया। कोई इन बच्चों ने प्रचार में कमी नहीं छोड़ी, सबको मैसेज दिए, कल संगत भी बहुत आई, मगर कुदरती मैं नहीं आ पाया। अमृतसर से फ्लाइट चली बिल्कुल टाइम पे, बॉम्बे भी पहुंच गई बिल्कुल टाइम पे। अमृतसर धुंध बहुत पड़ रही इन दिनों में, तो हमने सोचा था कि अमृतसर से शायद लेट चलेगी, मगर वहां से टाइम पे चली। 10 मिनट एडवांस पहुंच गई मुंबई, मगर मुंबई से फ्लाइट 4-5 घंटे लेट। अहमदाबाद पहुंचे तो सारा सफर अच्छी तरह तय हो रहा है। यहाँ से तकरीबन 30-40 किलोमीटर पहले सड़क के ऊपर इतना जाम कि मैं नहीं पहुंच पाया। उद्यम किया, मगर उद्यम के ऊपर उसने रहमत नहीं की तो बात नहीं बनी। आज हमने उद्यम किया, हमारे उद्यम के ऊपर उसने रहमत कर दिया। खोता न गुरु रामदास जी, धन्य गुरु रामदास जी। उसने रहमत की, बात तो उसकी रहमत की है, तो उद्यम करना ना छोड़। पता नहीं उसने कौन सी तेरी बात के ऊपर रहमत की लकीर फेरनी है जी। इसका मतलब यही नहीं हमने उद्यम करना नहीं, घर में बैठ जाना है, नहीं नहीं नहीं, उद्यम करना है। कोई पता नहीं आज के मेरे कीर्तन पे उसने प्रसन्न होना है, आज मेरी कथा के ऊपर प्रसन्न होना है, आज मैं जो साज बजा रहा हूं उन साजों के ऊपर प्रसन्न होना है, कीर्तन सुनने पे प्रसन्न होना है, मेरे जोड़े साफ करने पे प्रसन्न होना है, लंगर बनाने में प्रसन्न होना है, लंगर बांटने में प्रसन्न होना है, संगत की सेवा में प्रसन्न होना है। महापुरुषों को मैं जब जी आया कहता हूं, क्या पता उसके ऊपर वो रीझने वाला हो, आज कोई पता नहीं। तो उद्यम करना ना छोड़, उद्यम कर। कोई पता नहीं उसने तेरी कौन सी बात पे, तेरे कौन से उद्यम पे अपनी रहमत की कलम फेरनी है। खोता न गुरु रामदास जी, धन्य गुरु रामदास जी। प्यार न लखन जी, धन बाबा दीप सिंह जी। फिर आखो धन बाबा दीप सिंह जी। आज अभी ध्यान से ये बेनती मेरी सुनना, ध्यान से। और मैं पहले भूल गया था, जिनके पास मोबाइल है बंद कर दो या साइलेंट मोड पे, क्योंकि यहाँ पे किसने फेसबुक व्हाट्सएप वगैरह नहीं चलाने। कीर्तन सुनो, जो काम करने के लिए आए हो ना, जिस विद से गुरु ने बिठा दिया, बस अपने अंदर का रस लो, अंदर का। ये मौके बार बार नहीं मिलते। तो खैर, पहली बेनती आखो धन गुरु रामदास जी, धन गुरु रामदास जी। हम कई बारी दुनिया को जीतने लगते हैं, उसको भी मैं जीत लूं, उसके ऊपर भी अपना रोब बना लूं, उसको भी जीत लूं, उसको भी जीत लूं, वहां पे भी अपना अच्छा मरतबा बना लूं, अच्छा रुतबा बना लूं। मगर एक बात ध्यान में रखना, मन को जीतना दुनिया से जीतने से कई गुना ज्यादा बड़ी बात है। मन को जीतना, साहिब कहते हैं ना, मन जीता जग जीत। पहले मन को जीतना दुनिया में प्यारेओ सबसे बड़ी बात है। दुनिया को जीतने से भी बड़ी बात है मन को जीतना। और मन को जब बंदा जीतता है ना, मन के ऊपर जब विजय प्राप्त कर लेता है, मन को जीत लेता है, तो बेकार की प्राप्तियों से वो ऊपर उठ जाता है। हाय उसने मेरा नाम अनाउंस नहीं किया, कोई नहीं किया तो ना सही। आखो धन गुरु रामदास जी, धन गुरु रामदास जी।
उसने मुझे मान नहीं दिया, और नहीं दिया तो ना से कोई नहीं, गुरु तो दे रहा है। हर बेकार की चीज से, बेकार की प्राप्तियों से वो ऊपर उठ जाता है जो मन के ऊपर विजय प्राप्त करता है। सुनियो, एक बड़ा प्यारा मैसेज मुझे किसी ने भेजा, और मेरा स्वभाव है जो अच्छी बात मुझे जहां से मिले मैं आपकी झोली में डाल देता हूं। अब आप भी ध्यान से सुनो, जो लाइव जुड़े हो वो भी ध्यान से सुनो, और 15-15, 20-20 जनों को ये लाइव का लिंक शेयर कर दो, ये मेरी विनती है। सुनियो जी, कसरत करना एक दवाई है। रोज एक्सरसाइज करोगे, कसरत करोगे, ये भी एक दवाई है। दवाई, थोड़ा चलो, डेली चलो, डेली की रूटीन बनाओ। कसरत करना एक दवाई है। आखो धन गुरु रामदास जी। डॉक्टर कहते हैं ना भाई, बाकी दवाइयां भी खा मगर सैर भी जरूर किया कर। हर चीज के ऊपर कंट्रोल होना शुरू हो जाएगा तेरा, सैर कर, शरीर स्वस्थ रहेगा। कसरत एक दवाई है, व्रत रखना भी एक दवाई है। आखो धन गुरु रामदास जी। गुरु रामदास जी। आप कहोगे व्रत रखना, व्रत रखने की वैसे गुरु पिताजी ने मनाही की है। छोड़े अन्न करे पखंड, ना सुहागण ना ओ रंड, कि जो व्रत रखते हैं महाराज कहते वो मुझे अच्छे नहीं लगते, ये आटा खाना, ये नहीं खाना, ये नहीं, ऐसे व्रत नहीं महाराज को मंजूर। महाराज फिर व्रत में कैसे रखो? कहते व्रत रखना है तो ऐसा रख, मैंने कम खाना है। आखो धन गुरु रामदास जी। ऐसा व्रत रोज ही रख, डेली रख, डेली कम खा, कम जितनी जरूरत है कम खा, कम थोड़ा कम खा, शरीर तेरा स्वस्थ रहेगा, तंदुरुस्त रहेगा। हैं जी? अगर व्रत रखना है ना तो निंदा से रख। आखो धन गुरु रामदास जी। कि मैंने ना निंदा करनी ना सुननी, ऐसा व्रत रख। हैं जी? व्रत रखना है, आंखों से माड़ा देखने में व्रत रख, व्रत रख। ऐसे व्रत जरूर रखो जो व्रत आपको गुरु के नजदीक ले जाए। ऐसे व्रत नहीं रखने जो गुरु की भी पीठ करवा दे, ऐसे नहीं। तो खैर, जो मैं विनती कर रहा हूं, आखो धन गुरु रामदास जी। धन गुरु रामदास जी। धन गुरु रामदास जी। धन गुरु रामदास जी। प्यार न लखो न जी धन बाबा दीप सिंह जी। कसरत करना एक दवाई है। व्रत रखना, अभी आपने सुन ही लिया कैसे व्रत रखने। व्रत रखना भी एक दवाई है, कुदरत भी एक दवाई है। कुदरत, ये कुदरत है ना, ये भी एक दवाई है। अंदर मन अशांत होवे ना बंदा, कुदरती माहौल में आ जाए, कई बारी मन शांत होना शुरू हो जाता है। कुदरत भी एक दवाई है। कितनी चीजें कुदरत ने पैदा की हैं, अगर हम उनका इस्तेमाल सही ढंग से करें तो वो एक दवाई जैसा फायदा देती हैं। आखो धन गुरु रामदास जी। धन गुरु रामदास जी। कुदरत भी एक दवाई है, हासा भी एक दवाई है। हसीन, हंसना, हर वक्त चेहरे पे मुस्कुराहट रहनी, ये भी एक दवाई है। दवाई हंसी भी। कईयों के चेहरे देखो, चेहरा देखते ही पता चल जाता है जैसे सारी दुनिया का बोझ इसी ने उठाया हुआ है। सच्ची बात है। सारी दुनिया ऐसे त्यूड़ियां पड़ी होती हैं, 4-4, 5-5 त्यूड़ियां, बस संगत में भी बैठे हो ना, कई बार ऐसे देखते। उनको देखते ही पता चल जाता घर वाली से लड़के आए झगड़। धन गुरु रामदास जी। धन गुरु रामदास जी। और कईयों के चेहरे आप देखो इतने अच्छे लगते, देखने का दिल कर ही जाता, बस उनका चेहरा देखते रहो। ऐसा चेहरे का प्रभाव होता है, हर वक्त उनके चेहरे पे मुस्कुराहट होती है। माता साहिब कौर जी प्यारेओ, उनका जीवन कभी पढ़ो, उनके चेहरे पे हर वक्त मुस्कुराहट रहती थी। हमारे मां जी गुरु गोबिंद सिंह साहिब जी के जगत माता जी, हर वक्त उनके चेहरे पे एक मुस्कुराहट रहती थी। जो मां जी के चेहरे को एक बार देख लेता था ना, वो अपनी दुख तकलीफ भूल जाता था।
आखो धन गुरु रामदास जी। धन गुरु रामदास जी। प्यार न लखन जी धन बाबा दीप सिंह जी। 1-2 सेकंड की रखी हुई मुस्कुराहट से फोटो अच्छी आ सकती है। अगर तू हर वक्त अपने होंठों पे, अपने मुख पे मुस्कुराहट रखेगा तो जिंदगी कैसी अच्छी नहीं होगी तेरी। हंसी भी एक दवाई है। हरी सब्जियां जो खाते हैं ना, वो भी एक दवाई है। आखो धन गुरु रामदास जी। धन गुरु रामदास जी। नींद भी एक दवाई है। नींद लोड़ अनुसार सोना भी चाहिए, नींद भी दवाई है। बाबा नंद सिंह साहब का वचन है, हाली की नींद 6 घंटे। जो सख्त मेहनती काम करते हैं वो कम से कम 6 घंटे जरूर सोवें। उसके बाद दूसरा वचन करते थे, कहते आम बंदे की नींद 4 घंटे। जो आम बंदा है, जिसको इतने काम काज नहीं, नौकर चाकर सारा कुछ करते हैं, सारा सिस्टम संभाला पड़ा है, अपना इतना शारीरिक वर्क नहीं है उनका। आम बंदे की नींद 4 घंटे। और अगला वचन करते थे, महापुरुष की नींद 2 घंटे। और अगला वचन बाबा नंद सिंह जी का कानून को हाथ लग जाते, कहते जो सख्त मेहनती बंदा 6 घंटे से ज्यादा सोवे वो आलसी। आम बंदा 4 घंटे से ज्यादा सोवे आलसी। जो महापुरुष भी 2 घंटे से ज्यादा सोवे वो भी आलसी। आखो धन गुरु रामदास जी। धन गुरु रामदास जी। लोड़ अनुसार सोना भी चाहिए, लोड़ अनुसार। ये नहीं कि बस अभी 10 बजे रात को सोए तो सुबह 12 बजे तक उठे ही ना। कुंभकर्ण जैसी नींद नहीं है। आखो धन गुरु रामदास जी। धन गुरु रामदास जी। लोड़ अनुसार सोना है। महापुरुष वचन करते थे, कहते सोना क्यों? जागने के लिए। अमृत वेला संभालना है, बाणी पढ़नी है, संगत की सेवा करनी। तो खैर, नींद एक दवाई है। अगला वचन बड़ा प्यारा, शुक्र गुजारी भी एक दवाई है। शुक्र गुजारी, हर वक्त गुरु का शुक्राना करना। धन गुरु रामदास जी तुहाडा शुक्र है। धन बाबा दीप सिंह जी तुहाडा शुक्र है। ये भी एक दवाई है। जैसे जैसे तू गुरु का, शहीद सिंहों का, महापुरुषों का शुक्राना करेगा, तैसे तैसे तेरे घर से दुख तकलीफ दूर होते जाएंगे। आखो धन गुरु रामदास जी। धन गुरु रामदास। अब किसी बंदे ने किसी से पकड़े, मान लो 5 लाख रुपए उधार पकड़े। अब उधार पकड़े, भाई 1 महीने बाद मैं तेरे पैसे लौटा दूंगा, मेरी मदद कर। अब महीना हुआ, उससे 1-2 दिन पहले लौटा दिए और साथ में ये कहा, भाई तूने मेरा काम सार दिया था, मेरा काम बन गया, तेरी इतनी मदद करने से तेरा धन्यवाद। तो होता पता क्या, आगे से फिर वो बंदा जब उसको जरूरत पड़ती है ना, पहले 5 लाख लिया, दूसरी बारी 20 लाख भी मांगे ना सामने वाले से, वो दे देता है। क्यों? इसने शुक्राने के साथ मेरे पैसे मुझे वापस दिए थे, शुक्राने के साथ। अगर वही आप देके, जब उसने पैसे आपको दिए, आप देने में देरी करते जाओ, 1 महीने की जगह 5-5, 6-6 महीने लगाओ, आगे से वो अपने अंदर पक्की बात फिट कर लेता है, जितनी मर्जी चाहे इसको जरूरत पड़ जाए, मैंने इसकी मदद नहीं करनी, इसने टाइम पे वापसी नहीं की। वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी। साध संगत जी, जदों भी ਅੰਮ੍ਰਿਤਸਰ ਸਾਹਿਬ आओ, जिन्नी वारी भी आओ, एक वारी जरूर बाबा दीप सिंह चैरिटेबल ट्रस्ट, दाता बंदी छोड़ पब्लिक स्कूल, राम तीरथ रोड विखे चरण पा के जाओ और अपनियां अखां दे नाल आके वेखो किवें इत्थे सेवावां दा कुंभ चल रहा है। इत्थे प्यारिओ दाता बंदी छोड़ पब्लिक स्कूल चल रहा है, जिस स्कूल दे विच बच्चियां नूं दोवें तरह की पढ़ाई, गुरमत की पढ़ाई भी और दुनियावी पढ़ाई भी करवाई जा रही। CBSE स्कूल है और बिल्कुल नॉर्मल जियां फीसां बच्चियां कोलों लईआं जांदियां ने। इस तो इलावा इस जगह के उत्ते बाबा दीप सिंह हैल्थ केयर चैरिटेबल हस्पताल चल रहा है, जिस हस्पताल दे विच 20 रुपए की पर्ची दे विच 2 दिन की दवाई और जिन्ने भी इलाज ने इक्को छत थले हो रहे हैं, दंदां दे इलाज, अखां दे इलाज, अल्ट्रासाउंड, एक्सरे और इस तो इलावा बच्चियां दे स्पैशलिस्ट डॉक्टर इत्थे बैठते हैं, स्किन दे स्पैशलिस्ट डॉक्टर इत्थे बैठते हैं और जिन्ने भी इलाज ने इक्को छत दे थले बिल्कुल लागत मुल दे नाल हो रहे। और अपनी अखां नाल ला के वेखो किवें तुहाडे किणके किणके दे नाल गुरु बाबा नानक जी की रसोई चल रही, जिस रसोई दे राहीं
ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ।
ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ
ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ, ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।